अस्सलाम वालेकुम सारे वेखण वालिਆਂ ਨੂੰ ਮੈਂ ਥੋੜੀ ਜਿਹੀ ਸੈਟਿੰਗ ਵਿੱਚ ਮੋਬਾਈਲ ਤੇ ਕਰ ਲਿਆ। ਹੋਰ ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਹੋ? ਜੀ ਅਸੀਂ ਇੱਕ ਬੜੀ ਖਾਸ ਤੇ ਸਪੈਸ਼ਲ ਜਗ੍ਹਾ ਤੇ ਇਸਲਾਮ ਦੀ ਜਿਹੜੀ ਬੁਨਿਆਦ ਜਿੱਥੋਂ ਇਸਲਾਮ ਦਾ ਈਰਾ ਦੌਰ ਸ਼ੁਰੂ ਹੁੰਦਾ, ਜਿਹਦੇ ਤੇ ਸਾਡਾ ਸਾਰੇ ਮੁਸਲਮਾਨਾਂ ਦਾ ਜਿਹੜਾ ਇਤਮਾਦ ਵੀ ਹੈ, ਇਤਕਾਦ ਵੀ ਹੈ। ਅਸੀਂ ਇੱਕ ਬੜੀ ਇਤਿਹਾਸਿਕ ਹਿਸਟੋਰੀਕਲ ਜਗ੍ਹਾ ਤੇ ਅੱਜ ਪਹੁੰਚੇ ਤੇ ਮੈਂ ਸਮਝਿਆ ਚਲੋ ਰਿਕਾਰਡ ਤੇ ਮੈਂ ਕਰ ਹੀ ਰਿਹਾ ਸਾਰੀਆਂ। ਮੈਂ ਕਿਹਾ ਕਿਉਂ ਨਾ ਥੋੜੀ ਜਿਹੀ ਵੀਡੀਓ ਵੀ ਲਾਈਵ ਜਿਹੜੀ ਨਾ ਬਣਾ ਦਿੱਤੀ ਜਾਵੇ। ਅਸੀਂ ਪਹੁੰਚੇ ਇੱਕ ਬੜੀ ਇਤਿਹਾਸਿਕ ਹਿਸਟੋਰੀਕਲ ਪਲੇਸ ਜਗ੍ਹਾ, ਜਬਲੇ ਰਹਿਮਤ। ਤੇ ਜਬਲੇ ਰਹਿਮਤ ਦੀ ਜਿਹੜੀ ਇਹਦੀ ਹਿਸਟਰੀ ਆ, ਇਹਦੀ ਬਾਇਓਗ੍ਰਾਫੀ ਆ, ਇਹਦਾ ਸਾਰਾ ਕੁਝ ਥੋੜਾ ਥੋੜਾ ਜਿੰਨਾ ਮੈਨੂੰ ਪਤਾ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਜੋ ਕਿ ਇਹਦੇ ਵਿੱਚ ਗਲਤੀ ਕੋਤਾਹੀ ਹੋਵੇ ਤੇ ਉਹਦੀ ਐਡਵਾਂਸ ਮਾਜ਼ਰਤ ਚਾਹੁੰਦਾ, ਕਿਉਂਕਿ ਮੈਨੂੰ ਵੀ ਨਹੀਂ ਇੰਨਾ ਹੈ। ਜਿੰਨਾ ਕੁ ਪਤਾ ਵਾ ਉਹਨਾਂ ਮੈਂ ਦੱਸਾਂਗਾ। ਤੇ ਆਪਾਂ ਚੱਲਦੇ ਹਾਂ ਜਬਲੇ ਰਹਿਮਤ ਵੱਲ, ਤੇ ਨਾਲੇ ਤੁਹਾਨੂੰ ਥੋੜਾ ਥੋੜਾ ਨਾਲ ਨਾਲ ਦੱਸੀ ਜਾਵਾਂਗੇ ਇਸ ਦੇ ਬਾਰੇ ਵਿੱਚ। ਇੱਥੇ ਮੈਦਾਨੇ ਅਰਫਾਤ ਆ, ਉਹਦੇ ਵਿੱਚ ਅਸੀਂ ਆਏ ਅੱਜ। ਮੌਸਮ ਬੜਾ ਪਿਆਰਾ, ਬੜਾ ਵਧੀਆ ਮੌਸਮ। ਮੱਕਾ ਮੁਕਰਮਾ। ਦੇਖੋ ਜੀ ਮੌਸਮ ਪਹਿਲੇ ਚੈੱਕ ਕਰੋ, ਮੌਸਮ ਬਹੁਤ ਵਧੀਆ। ਇਹ ਲਿਖਿਆ ਜੀ ਜਬਲੇ ਰਹਿਮਤ। ਇਹਦਾ ਇੰਟਰੋਡਕਸ਼ਨ ਜਿਹੜਾ ਥੋੜਾ ਜਿਹਾ ਇੰਗਲਿਸ਼ 'ਚ ਵੀ, ਹਿੰਦੀ 'ਚ ਵੀ, ਉਰਦੂ 'ਚ ਵੀ, ਅਰਬੀ 'ਚ ਵੀ, ਸਾਰੀਆਂ ਜ਼ੁਬਾਨਾਂ ਦੇ ਵਿੱਚ ਲਿਖਿਆ। ਮੈਂ ਚਾਹਾਂਗਾ ਪਹਿਲਾਂ ਤੁਹਾਨੂੰ ਥੋੜਾ ਜਿਹਾ ਉਹ ਵਿਖਾਵਾਂ, ਬਾਕੀ ਗੱਲ ਫਿਰ ਆਪਾਂ ਕਰਦੇ ਹਾਂ। ਦੇਖੋ ਜੀ ਮੁਖਤਲਿਫ ਜ਼ੁਬਾਨਾਂ ਦੇ ਵਿੱਚ ਇੰਟਰੋਡਕਸ਼ਨ ਥੋੜਾ ਜਿਹਾ ਲਿਖਿਆ ਹੋਇਆ। ਇੰਗਲਿਸ਼ 'ਚ ਆ ਜਾਓ। Dear pilgrim, you beloved Prophet, may Allah's peace and blessing be upon him, never came here except on the day of Arafah. He did not climb the mountain and said all the area of Arafah is a valid place for standing. He did not command us to rub our bodies against the mountain or its trees or to tie knots of them. ਥੋੜਾ ਜਿਹਾ ਤੁਸੀਂ ਪੜ੍ਹ ਲਓ ਜੀ, ਮੇਰੀ ਅੰਗਰੇਜ਼ੀ ਵੀ ਜ਼ਿਆਦਾ ਆਉਂਦੀ ਹੈ। ਅਰਸ਼ਵਿੰਦਰ ਜੀ, ਮੱਕਾ ਮੁਕਰਮਾ ਮੈਦਾਨੇ ਅਰਫਾਤ ਦੇ ਵਿੱਚ ਜਬਲੇ ਨੂਰ, ਸੌਰੀ ਜਬਲੇ ਰਹਿਮਤ ਇੱਕ ਜਗ੍ਹਾ, ਉੱਥੇ ਉਹਦਾ ਥੋੜਾ ਜਿਹਾ ਹਿਸਟਰੀ ਵੀ, ਥੋੜਾ ਬੈਕਗਰਾਊਂਡ ਵੀ ਥੋੜਾ ਮੈਂ ਦੱਸਦਾ। ਇਹ ਮੁਖਤਲਿਫ ਜ਼ੁਬਾਨਾਂ ਦੇ ਵਿੱਚ ਲਿਖਿਆ, ਹਿੰਦੀ ਦੇ ਵਿੱਚ ਵੀ ਮੇਰਾ ਖਿਆਲ ਕਿ ਬੰਗਾਲੀ 'ਚ ਲਿਖਿਆ, ਮੈਨੂੰ ਨਹੀਂ ਪਤਾ ਹੁਣ। ਅੱਜ ਆਪਾਂ ਉਰਦੂ 'ਚ ਕਹਿੰਦੇ ਹਾਂ, उर्दू में लिखा, प्यारे मुसलमान भाई, आपके प्यारे नबी मोहम्मद सल्लल्लाहु अलैहि वसल्लम इस जगह पर अरफा के दिन ही तशरीफ़ लाए और पहाड़ पर चढ़े थे और फरमाया पूरा अरफा ठहरने की जगह है। इस तरह नबी सल्लल्लाहु अलैहि वसल्लम ने अजरा सबरत पहाड़ या दरख्त के में से किसी चीज़ को छूने या इस पर गिरा लगाने का हुक्म नहीं दिया, और ना ही पहाड़ के ऊपर नमाज अदा करने का, और ना ही पत्थरों पर लिखने या पहाड़ पर कोई चीज़ तामीर करने का हुक्म दिया। लिहाजा ए हाजी भाई, अपने नबी सल्लल्लाहु अलैहि वसल्लम की प्यारी करें, जिनका फरमान लोगों से अपने हज के मनासिक सीख लो। लो जी, हुण मैं लैके चलना तुहानूं उत्ते थोड़ा जिहा जबले रहमत दी जिहड़ी जगह उत्ते तुहानूं टॉप ते नज़र आ रही है, वो एक छोटा टॉम जबले रहमत आ। आपां उत्ते चलदे हां हौली हौली, नाल मैं तुहानूं थोड़ा थोड़ा दस्सी जावांगा। ਇੱਥੇ ਇਸ ਜਗ੍ਹਾ ਜੀ ਜਿਹੜੇ ਸਾਡੇ ਵੇਖਣ ਵਾਲੇ ਨੇ ਵਿਊਵਰ, ਮੁਸਲਿਮ ਨੇ ਜਾਂ ਗੈਰ ਮੁਸਲਿਮ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਦੱਸਾਂ। ਜਬਲੇ ਰਹਿਮਤ ਇਹ ਉਹ ਜਗ੍ਹਾ ਜਦੋਂ ਹਜ਼ਰਤ ਆਦਮ ਅਲੈਹਿਸਲਾਮ ਤੇ ਜਿਹੜੇ ਜਿੱਥੋਂ
ਇਨਸਾਨ ਦੀ ਨਸਲ ਜਿਹੜੀ ਆ ਚੱਲੀ। ਹਜ਼ਰਤ ਆਦਮ ਅਲੈਹਿਸਲਾਮ ਨੂੰ ਜਦੋਂ ਜੰਨਤ ਚੋਂ ਕੱਢਿਆ ਗਿਆ ਸੀ ਤੇ ਮਾਂ ਹਵਾ ਜਿਹੜੀ ਸਾਡੀ ਸਾਰਿਆਂ ਦੀ ਮਾਂ, ਹਜ਼ਰਤ ਆਦਮ ਅਲੈਹਿਸਲਾਮ ਤੇ ਅੰਮਾ ਹਵਾ ਜਦੋਂ ਜੰਨਤ ਚ ਉਹਨਾਂ ਨੂੰ ਬੇਦਖਲ ਕੀਤਾ ਗਿਆ ਸੀ ਤੇ ਤਕਰੀਬਨ 200 ਸਾਲ ਬਾਅਦ ਇਸ ਜਗ੍ਹਾ ਇਸ ਮਕਾਮ ਤੇ ਉਹਨਾਂ ਦੀ ਦੁਬਾਰਾ ਮੁਲਾਕਾਤ ਹੋਈ ਸੀ। ਇੱਥੇ ਉਹਨਾਂ ਇੱਕ ਦੂਜੇ ਨੂੰ ਪਹਿਚਾਣਿਆ ਸੀ ਤੇ ਅਰਫਾਤ ਜਿਹਨੂੰ ਆਪਾਂ ਪੰਜਾਬੀ ਚ ਜਾਂ ਉਰਦੂ ਚ ਕਹੀਏ ਤੇ ਪਹਿਚਾਣ, ਅਰਫਾਤ ਦਾ ਮੈਨੀ ਪਹਿਚਾਣ, ਤੇ ਉਹਨਾਂ ਇੱਕ ਦੂਜੇ ਨੂੰ ਪਹਿਚਾਣਿਆ ਸੀ। ਇਸ ਤੋਂ ਅਰਫਾਤ ਕੀ ਮਿਲੇ। ਤੇ ਉਸ ਤੋਂ ਬਾਅਦ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਦੌਰ ਆਇਆ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ, ਉਹਨਾਂ ਨੇ ਆਪਣਾ ਇੱਕ ਤਾਰੀਖੀ ਖੁਤਬਾ ਜਿਹੜਾ ਜਦੋਂ ਇਸ ਮਕਾਮ ਤੋਂ ਨਾ ਖੁਤਬਾ ਦਿੱਤਾ ਤੇ ਸਹਾਬਾ ਕਰਾਮ ਅਜਮਾਈਨ ਸਾਰਿਆਂ ਨੂੰ ਆਈਡੀਆ ਹੋ ਰਿਹਾ ਸੀ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਲਾਈਫ ਜਿਹੜੀ ਉਹਨਾਂ ਦੀ ਜ਼ਿੰਦਗੀ ਦਾ ਇਹ ਆਖਰੀ ਖੁਤਬਾ ਹੋਏਗਾ। ਇਸ ਮਕਾਮ ਤੇ ਚੜ੍ਹ ਕੇ ਉਹਨਾਂ ਨੇ ਸਾਰਿਆਂ ਨੂੰ ਮੁਖਾਤਬ ਕਰਕੇ ਖੁਤਬਾ ਦਿੱਤਾ ਸੀ ਕਿ ਹੋ ਸਕਦਾ ਇਸ ਖੁਤਬੇ ਤੋਂ ਬਾਅਦ, ਇਸ ਹੱਜ ਤੋਂ ਬਾਅਦ ਅਗਲਾ ਹੱਜ ਮੈਂ ਨਾ ਕਰ ਸਕਾਂ, ਇਸ ਲਈ ਮਨਾਸਕੇ ਹੱਜ ਮੇਰੇ ਕੋਲ ਸਿੱਖ ਲਓ। ਇਹ ਹੱਜ ਦਾ ਤਰੀਕਾ ਜਿਹੜਾ ਉਹ ਸਿੱਖ ਲਓ, ਹੱਜ ਕਿਵੇਂ ਕਰਨਾ, ਇਹ ਰਸੂਮਾਤ ਕਿਵੇਂ ਅਦਾ ਕਰਨੀ ਹੈ। ਤੇ ਇਸੇ ਹੀ ਜਗ੍ਹਾ ਤੇ ਫਿਰ ਉਸ ਤੋਂ ਬਾਅਦ ਦੱਸਾਂ ਹਜ਼ਰਤ ਆਦਮ ਅਲੈਹਿਸਲਾਮ ਜਿਨ੍ਹਾਂ ਨੂੰ ਜੰਨਤ ਚੋਂ ਬੇਦਖਲ ਕੀਤਾ ਗਿਆ, ਉਹਨਾਂ ਦੀ ਮਾਫੀ ਵੀ ਇਸੇ ਹੀ ਮਕਾਮ ਤੇ ਕਬੂਲ ਹੋਈ ਸੀ। ਆ ਕੇ ਉਹਨਾਂ ਨੇ ਰੱਬ ਦੇ ਕੋਲੋਂ, ਆਪਣੇ ਸੋਹਣੇ ਰੱਬ ਕੋਲੋਂ ਮਾਫੀ ਮੰਗੀ ਤੇ ਸੋਹਣੇ ਰੱਬ ਨੇ ਉਹਨਾਂ ਨੂੰ ਮਾਫ ਕਰ ਦਿੱਤਾ। ਇਸ ਵਾਸਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਹੁਣ ਵੀ ਮੁਸਲਮਾਨ ਜਿਹੜੇ ਇਸ ਜਗ੍ਹਾ ਆਉਂਦੇ ਆ ਉਹ ਰੱਬ ਕੋਲੋਂ ਮਾਫੀ ਮੰਗਦੇ। ਇਹ ਮੇਰੀ ਵਾਲਦਾ ਰਸ਼ੀਦਾ ਬੀਬੀ, ਮੇਰੀ ਮਦਰ ਸੀ ਜੀ। ਇਹੋ ਜਗ੍ਹਾ ਇੱਥੇ ਤਿੰਨ ਚੀਜ਼ਾਂ ਜਿਹੜੀਆਂ ਜੁੜੀਆਂ ਇਸ ਜਗ੍ਹਾ ਤੇ। ਇੱਕ ਤੇ ਹਜ਼ਰਤ ਆਦਮ ਅਲੈਹਿਸਲਾਮ ਤੇ ਅੰਮਾ ਹਵਾ ਦੀ ਜੰਨਤ ਤੋਂ ਕੱਢੇ ਜਾਣ ਤੋਂ ਬਾਅਦ 200 ਸਾਲ ਬਾਅਦ ਮੁਲਾਕਾਤ ਹੋਈ। ਉਸ ਤੋਂ ਬਾਅਦ ਉਹਨਾਂ ਦੀ ਮਗਫਰਤ ਜਿਹੜੀ ਉਹਨਾਂ ਰੱਬ ਕੋਲ ਦੁਆ ਕੀਤੀ, ਮਾਫੀ ਮੰਗੀ, ਉਹ ਮਾਫੀ ਵੀ ਇੱਥੇ ਕਬੂਲ ਹੋਈ। ਉਸ ਮੁਨਾਸਬਤ ਦੇ ਹਿਸਾਬ ਦੇ ਨਾਲ ਲੋਕ ਜਿਹੜੇ ਆ ਇੱਥੇ ਆਪਣੀਆਂ ਦੁਆਵਾਂ ਕਰਦੇ ਆ, ਆਪਣੀ ਦੁਆ ਕਰਦੇ ਕਿ ਰੱਬਾ ਜੇ ਤੂੰ ਉਹਨਾਂ ਨੂੰ ਬਖਸ਼ਿਆ ਸੀ ਤੇ ਸਾਨੂੰ ਸਾਡੇ ਗੁਨਾਹਾਂ ਨੂੰ ਵੀ ਬਖਸ਼, ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਬਖਸ਼। ਹੁਣ ਉੱਤੇ ਵੇਖੋ ਇਹਨਾਂ ਨੇ ਸਾਫ਼ ਵਾਜ਼ਿਆ ਕੌਸ਼ਨ ਦਿੱਤੇ ਹੋਏ ਨੇ ਕਿ ਇਹਨੂੰ ਚੁੰਮਣਾ ਮਨਾ, ਚੁੰਮਣ ਦਾ ਕੋਈ ਫਾਇਦਾ ਨਹੀਂ, ਇੱਥੇ ਨਮਾਜ਼ ਪੜ੍ਹਨ ਦਾ ਕੋਈ ਫਾਇਦਾ ਨਹੀਂ, ਸਜਦਾ ਕਰਨ ਦਾ ਕੋਈ ਫਾਇਦਾ ਨਹੀਂ। ਲੇਕਿਨ ਫਿਰ ਵੀ ਆਵਾਮ ਵੇਖੋ ਇੱਥੇ ਉਹ ਸਾਰਾ ਕੁਛ ਕਰ ਰਹੀ, ਤੇ ਲਿਖ ਵੀ ਰਹੀ ਹੈ, ਚੁੰਮ ਵੀ ਰਹੀ ਹੈ। ਉਹ ਸਾਹਮਣੇ ਤਾਂ ਨਜ਼ਰ ਆਉਂਦਾ ਹੈਗਾ। ਇੱਥੇ ਪੱਥਰ ਵੇਚ ਰਹੇ ਨੇ ਮਣ ਕੇ। ਅੱਛਾ, ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਦੀ ਮਗਫਰਤ ਵੀ ਇਸੇ ਹੀ ਜਗ੍ਹਾ ਤੇ ਹੋਈ, ਉਹਨਾਂ ਨੂੰ ਮਾਫੀ ਵੀ ਰੱਬ ਸੋਹਣੇ ਨੇ ਇਸੇ ਹੀ ਮਕਾਮ ਤੇ ਇੱਥੇ ਹੀ ਦਿੱਤੀ।
ਸਾਰਿਆਂ ਨਾਲ ਵੱਡੀ ਗੱਲ ਉਸ ਤੋਂ ਬਾਅਦ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਆਪਣਾ ਜਿਹੜਾ ਆਖਰੀ ਹਜ ਸੀ ਖੁਤਬਾ ਉਹਦਾ ਐਸੇ ਮਕਾਮ ਤੇ ਐਸੇ ਹੀ ਜਗ੍ਹਾ ਤੇ ਚੜ੍ਹ ਕੇ ਦਿੱਤਾ, ਉੱਚੀ ਜਗ੍ਹਾ ਤੇ ਖੜੇ ਹੋ ਕੇ। ਤੇ ਇਹ ਲੋਗੋ, ਇਹ ਹੋ ਸਕਦਾ ਉਹਨਾਂ ਕਿਹਾ ਉਹਨਾਂ ਦੇ ਅਲਫਾਜ਼ ਸਨ, ਕਿਉਂਕਿ ਨਬੀ ਦੀ ਜ਼ੁਬਾਨ ਚੋਂ ਨਿਕਲਾ ਕੋਈ ਲਫ਼ਜ਼ ਝੂਠ ਨਹੀਂ ਹੋ ਸਕਦਾ। तो नवज़बिल्ला ने कहा कि ये मेरा आखिरी खुतबा हो सकता है, इसलिए मेरे को मनासक हज मीनस हज का तरीकाकार मेरे को सीख लवो। तो उतों भी सहाबा कराम ने हिसाब लाया कि हजूर सल्लल्लाहु अलैहि वसल्लम का इशारा किस तरफ जा रहा, तो बहुत रंज ते दुख ते अफसोस किया। देखो जी मना करने के बावजूद भी देखो जी उत्ते बाहर लिखा भी होया तो उत्ते कुछ लिखना नहीं, तो सारे लोग आके उत्ते कुछ लिखते भी है। वैसे मोस्टली पाकिस्तानी इंडियन ਜਿਹੜੇ ਆਉਂਦੇ ਆ बांग्लादेशी यही करते हैं, बाकी उन्हें पता ही गलत काम नहीं करना नहीं हटते। थोड़ा चार मैदानी अरफात आ जो हज के दिन होंगे ने इत्थे हाजी सारे इस एरिया दे इकट्ठे हो गए। हवा चल रही है, आवाज़ थोड़ी डिस्टर्ब होती है क्योंकि मौसम काफ़ी अच्छा, बारिश का इम्कान बनया होने का, मौसम बहुत सोहना। ਇਹਦੀ ਬਿਲਕੁਲ ਇਹ ਜੇ ਆਪਾਂ ਮੱਕਾ ਸ਼ਹਿਰ ਤੋਂ ਤਾਇਫ ਵੱਲ ਜਾਂਦੇ ਹਾਂ ਤਾਂ 15 ਕਿਲੋਮੀਟਰ ਦੇ ਇਹ ਜਗ੍ਹਾ ਹੁੰਦੀ ਹੈ, ਪਲੇਸ ਹੁੰਦੀ ਬਣਦੀ ਜੇ ਵੈਸਟ ਸਾਈਡ, ਮੱਕਾ ਦੀ ਵੈਸਟ ਸਾਈਡ ਬਣਦੀ ਹੈ, ਈਸਟ ਸਾਈਡ ਮੱਕਾ ਦੀ ਬਣੇਗੀ। ਤੇ ਜਿੰਨੇ ਵੀ ਸਾਨੂੰ ਵੇਖ ਰਹੇ ਨੇ ਸਾਰਿਆਂ ਅੱਗੇ ਰਿਕੁਐਸਟ ਗੁਜ਼ਾਰਿਸ਼ ਹੈ, ਸਾਡੀ ਛੋਟੀ ਜਿਹੀ ਕਾਵਿਸ਼ ਜਿਹੜੀ ਅਸੀਂ ਕੀਤੀ ਹੈ, ਤੁਹਾਨੂੰ ਇਸ ਜਗ੍ਹਾ ਦਾ ਦੀਦਾਰ ਕਰਵਾਇਆ। ਸਾਡੀਆਂ ਦੁਆਵਾਂ ਅਰਦਾਸਾਂ ਜਿਨ੍ਹਾਂ ਨੇ ਵੀ ਮੈਨੂੰ ਕਿਹਾ ਸਾਡੇ ਵਾਸਤੇ ਦੁਆ ਕਰਿਓ, ਮੈਂ ਸਾਰਿਆਂ ਵਾਸਤੇ ਦੁਆ ਕੀਤੀ। ਅੱਲਾਹ ਪਾਕ ਉਹਨਾਂ ਦੀਆਂ ਦਿਲ ਦੀਆਂ ਨੇਕ ਤਹਾਜ਼ਾਤ ਪੂਰੀਆਂ ਕਰਨ ਨੂੰ, ਮੁਸਲਿਮ ਜਾਂ ਗੈਰ ਮੁਸਲਿਮ ਨੇ ਸਾਰਿਆਂ ਨੇ ਮੈਨੂੰ ਕਿਹਾ, ਸਾਰਿਆਂ ਵਾਸਤੇ। ਤੇ ਮੇਰੀ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਮੈਂ ਇਸ ਜਗ੍ਹਾ ਆਇਆ ਪਹੁੰਚਿਆ, ਸਾਡੀ ਦੁਆ ਕਰਿਓ। ਮੇਰੇ ਅੱਬਾ ਜੀ ਵਾਲਦ ਸਾਹਿਬ ਦੀ ਡੈਥ ਹੋ ਗਈ, ਰੱਬ ਸੋਹਣਾ ਉਹਨਾਂ ਨੂੰ ਜੰਨਤ 'ਚ ਘਰ ਦੇਵੇ, ਜੰਨਤ 'ਚ ਜਗ੍ਹਾ ਦੇਵੇ, ਉਹਨਾਂ ਦੀਆਂ ਜਿਹੜੀਆਂ ਅਗਲੇ ਸਫ਼ਰ ਦੀਆਂ ਮੁਸ਼ਕਿਲਾਂ ਨੇ ਉਹ ਆਸਾਨ ਕਰੇ। ਇਸ ਤੋਂ ਬਾਅਦ ਅਸੀਂ ਜਾਣਾ ਵਾ ਮਸਜਿਦ ਮਿਨਾ। ਉੱਥੇ ਇੱਕ ਪੁਰਾਣੀ ਮਸਜਿਦ ਆ ਜਿਹੜੀ 10 ਸਾਲ ਪਹਿਲੇ ਦਰਿਆਫਤ ਹੋਈ ਹੈ, ਜਿਹੜੀ ਪਹਾੜਾਂ ਦੇ ਵਿੱਚ ਸੀ, ਚਾਰੇ ਪਾਸੇ ਪਹਾੜ ਘਿਰੇ ਸੀ। ਜਦੋਂ ਸਾਡੀ ਗੌਰਮੈਂਟ ਉਹਨਾਂ ਪਹਾੜਾਂ ਨੂੰ ਡਿਮੋਲਿਸ਼ ਕਰਕੇ ਉੱਥੇ ਏਰੀਆ ਵਸਾਉਣ ਲੱਗੀ, ਉਦੋਂ ਦਰਿਆਫਤ ਹੋਈ ਹੈ 5-7 ਸਾਲ ਪਹਿਲੇ। ਤੇ ਮੈਂ ਕੋਸ਼ਿਸ਼ ਕਰਨੀ ਆ ਉੱਥੇ ਵੀ ਵੀਡੀਓ ਜੇ ਨੈਟਵਰਕ ਚੱਲਦਾ ਹੋਇਆ ਤਾਂ ਤੁਹਾਨੂੰ ਲਾਈਵ ਸਾਰੀ ਜਿਹੜੀ ਆ ਉਹਦੀ ਵੀ ਕਵਰੇਜ ਵਿਖਾਵਾਂਗੇ। ਤੇ ਮੈਂ ਵੀ ਤੁਹਾਡੇ ਸਾਰੇ ਜਿੰਨੇ ਵੇਖਣ ਦੇ ਨੇ ਉਹਨਾਂ ਵਾਸਤੇ ਵੀ ਖਸੂਸੀ ਬਖਸ਼ਿਸ਼ ਦੀ ਦੁਆ ਜਿਹੜੀ ਕਰਕੇ ਜਾਵਾਂਗਾ। ਤੇ ਜਿਨ੍ਹਾਂ ਨੇ ਮੈਨੂੰ ਕਿਹਾ ਫੇਸਬੁੱਕ ਤੇ ਜਾਂ ਮੈਸੇਂਜਰ ਤੇ ਜਾਂ ਵਟਸਐਪ ਤੇ ਜਿੰਨੇ ਲੋਕਾਂ ਨੇ ਵੀ ਮੈਨੂੰ ਕਿਹਾ, ਸਾਰਿਆਂ ਵਾਸਤੇ
बख्शे की दुआ रब सोना माफ करने वाला और रब दे घर च कोई कमी नहीं है। सो सारिਆਂ वास्ते मेरे ਵੱਲੋਂ दिली दुआ तो मैं दुआ करके जावांगा रब सोना ਉਹਨਾਂ ਦੀਆਂ नेक तमन्ना नेक हाजतां जो ਉਹਨਾਂ ਦੀਆਂ ख्वाहिशात ने पूरियां करे अल्लाह ਉਹਨਾਂ ਦੀਆਂ मुश्किलात आसान करे। ਤੇ ਇਹ ਵੇਖੋ ਜੀ मैं एक बारी ਜਿਹੜੇ ਜਿਹੜੇ ਜੁੜੇ ਨੇ ਮੇਰੇ ਨਾਲ ਤੁਸੀਂ ਵੇਖ ਕੇ ਇੱਕ ਵਾਰੀ ਇਸ ਜਗ੍ਹਾ ਨੂੰ ਵੇਖ ਕੇ ਇਸ ਇਤਿਹਾਸਿਕ ਹਿਸਟੋਰੀਕਲ ਜਗ੍ਹਾ ਨੂੰ ਵੇਖ ਕੇ ਤੁਸੀਂ ਵੀ ਦੁਆ ਮੰਗ ਸਕਦੇ ਜੇ। ਰੱਬ ਸੋਹਣਾ ਤੁਹਾਡੀਆਂ ਵੀ ਦੁਆਵਾਂ ਜਿਹੜੀਆਂ ਕਬੂਲ ਕਰੇ।